ਜੀ, ਸੋ ਗੱਲਬਾਤ ਨੂੰ ਆਪਾਂ ਅੱਗੇ ਵਧਾਉਂਦੇ ਹਾਂ। ਸੋ ਆਪਾਂ ਮਾਯੋਰਕਸ ਮੈਮੋ ਦੀ ਗੱਲਬਾਤ ਕਰ ਰਹੇ ਹਾਂ। ਸੋ ਅਟਾਰਨੀ ਟੇਡ ਕਹਿਣਾ ਜੀ, ਇਹ ਜਿਹੜੇ ਮਾਯੋਰਕਸ ਮੈਮੋ ਆ ਪੀਡੀ ਨੂੰ ਲੈ ਕੇ ਜਿਹੜਾ ਇਹਨਾਂ ਨੇ ਚੇਂਜਸ ਲਿਆਂਦੇ ਆ, ਕੀ ਚੇਂਜ ਅਸਲ ਦੇ ਵਿੱਚ ਲੈ ਕੇ ਆ ਰਿਹਾ? ਕੀ ਚੇਂਜਸ ਨੇ ਇਸ ਮੈਮੋ 'ਚ? ਇਹਨਾਂ ਨੇ ਜੀ 3 ਪ੍ਰਾਇਓਰਟੀਜ਼ ਰੱਖੀਆਂ ਕਿ ਇਹਨਾਂ ਨੇ ਆਪਣੀਆਂ ਪ੍ਰਾਇਓਰਟੀਆਂ ਡਿਫਾਈਨ ਕੀਤੀਆਂ ਕਿ ਕਿਹੜੇ 3 ਤਰ੍ਹਾਂ ਦੇ ਲੋਕ ਜਿਹੜੇ ਹੈਗੇ ਆ ਉਹਨਾਂ ਤੇ ਆਪਾਂ ਜਿਹੜੇ ਆਪਣੀ ਜ਼ਿਆਦਾ ਅਟੈਂਸ਼ਨ ਦੇਣੀ ਆ, ਤੇ ਬਾਕੀ ਸਾਰਿਆਂ ਤੇ ਕਹਿੰਦੇ ਇਹ ਪ੍ਰੋਸੀਕਿਊਟੋਰੀਅਲ ਡਿਸਕ੍ਰੈਸ਼ਨ ਐਕਸਰਸਾਈਜ਼ ਕਰਨੀ ਆ। ਸੋ ਉਹ ਜਿਹੜੀ 3 ਤਰ੍ਹਾਂ ਦੇ ਲੋਕ ਹੈਗੇ ਆ, ਪਹਿਲਾਂ ਤਾਂ ਉਹਨਾਂ ਨੇ ਉਹ ਦੱਸਿਆ। ਸੋ ਬੇਸਿਕਲੀ 3 ਤਰ੍ਹਾਂ ਦੇ ਲੋਕ ਉਹ ਆ ਜਾਂਦੇ ਆ ਕਿ ਜਿਹੜੇ ਥ੍ਰੈਟ ਟੂ ਨੈਸ਼ਨਲ ਸਿਕਿਉਰਿਟੀ ਹੈਗੇ ਆ, ਜਾਂ ਪਬਲਿਕ ਸੇਫਟੀ, ਜਾਂ ਬਾਰਡਰ ਸਿਕਿਉਰਿਟੀ, ਹੈ ਨਾ। ਸੋ ਇਹਦੇ ਬਾਰੇ ਜੇ ਆਪਾਂ ਥੋੜ੍ਹਾ ਜਿਹਾ ਹੋਰ ਡਿਟੇਲ ਦਈਏ ਤਾਂ ਕਿਹੜੇ 3 ਤਰ੍ਹਾਂ ਦੇ ਲੋਕ ਆ। ਥ੍ਰੈਟ ਟੂ ਨੈਸ਼ਨਲ ਸਿਕਿਉਰਿਟੀ ਹੋ ਗਿਆ, ਜਿਹੜੇ ਟੈਰੋਰਿਜ਼ਮ ਦੇ ਜਾਂ ਜਿਹੜੇ ਜਸੂਸ ਆਉਂਦੇ ਆ, ਹੈ ਨਾ, ਚਾਈਨਾ ਤੋਂ ਜਾਂ ਕਈ ਹੋਰ ਰਸ਼ੀਆ ਇੱਦਾਂ ਦੀ ਤੋਂ, ਜਿਹੜੇ ਇੰਡਸਟਰੀਅਲ ਸਪਾਈ ਜਿਹੜੇ ਹੁੰਦੇ ਆ। ਇਹ ਜਿਹੜੇ ਲੋਕੀ ਵਰਜੀਨੀਆ, ਵਾਸ਼ਿੰਗਟਨ ਡੀਸੀ ਦੇ ਏਰੀਆ ਦੇ ਵਿੱਚ ਰਹਿੰਦੇ ਆ, ਉਹਨਾਂ ਨੂੰ ਪਤਾ ਕਿਸ ਚੀਜ਼ ਦੀ ਗੱਲ ਆ ਕਿ ਸਰਕਾਰਾਂ ਨੇ ਆਪਣੇ ਜਿਹੜੇ ਜਸੂਸ ਆ ਉਹ ਛੱਡੇ ਹੁੰਦੇ ਆ ਇੱਥੇ, ਤੇ ਹਰੇਕ ਸਰਕਾਰ ਨੇ, ਐਵੇਂ ਚਾਈਨਾ ਜਾਂ ਰਸ਼ੀਆ ਨੂੰ ਵਿਸ਼ੇਸ਼ ਨਾ ਕਰੀਏ। ਸੋ ਇਹਨਾਂ ਨੂੰ ਫੜਦੇ ਵੀ ਆ। ਕਈ ਇੰਡਸਟਰੀਅਲ ਸਪਾਈ ਵੀ ਹੁੰਦੇ ਆ ਕਿ ਉਹ ਜਾ ਕੇ ਇੰਜੀਨੀਅਰ ਬਣ ਕੇ ਕੰਪਨੀਆਂ ਦੇ ਵਿੱਚ ਨੌਕਰੀਆਂ ਲੈਂਦੇ ਨੇ, ਤੇ ਜਿਹੜੀ ਟੈਕਨੋਲੋਜੀ ਆ, ਜਿੱਦਾਂ ਐਪਲ ਦੀ ਐਡਵਾਂਸ ਕੋਈ ਵੀ ਟੈਕਨੋਲੋਜੀ, ਉਹਨੂੰ ਚੋਰੀ ਕਰਦੇ ਨੇ। ਸੋ ਇੰਡਸਟਰੀਅਲ ਸਪਾਈ ਇਹਨਾਂ ਨੂੰ ਕਹਿੰਦੇ ਨੇ। ਸਰਕਾਰੀ ਸਪਾਈ ਹੋ ਗਏ, ਇੰਡਸਟਰੀਅਲ ਸਪਾਈ ਹੋ ਗਏ। ਸੋ ਇਹ ਜਿਹੜੇ ਹੈਗੇ ਇੱਦਾਂ ਦੇ ਲੋਕਾਂ ਨੂੰ ਕਹਿੰਦੇ ਰਿਮੂਵ, ਇਹ ਹੈਗੇ ਥ੍ਰੈਟ ਟੂ ਨੈਸ਼ਨਲ ਸਿਕਿਉਰਿਟੀ, ਕਿਉਂਕਿ ਟੈਕਨੋਲੋਜੀ ਚੋਰੀ ਕਰਦੇ ਆ, ਸਾਰੀਆਂ ਇੱਦਾਂ ਦੀਆਂ ਚੀਜ਼ਾਂ ਕਰਦੇ ਨੇ। ਸੋ ਇਹਨਾਂ ਨੂੰ ਇਹ ਕਈ ਵਾਰੀ ਫੜਦੇ ਵੀ ਆ, ਹਾਰਡ ਡਿਸਕਾਂ ਦੇ ਨਾਲ ਇਹ ਡੇਟਾ ਵਗੈਰਾ ਚੋਰੀ ਕਰਕੇ ਲੈ ਕੇ ਜਾਂਦੇ ਹੁੰਦੇ ਏਅਰਪੋਰਟ ਤੇ ਇਹਦੇ ਨਾਲ ਉਹ ਕਹਿੰਦੇ ਕਿ ਕੋਈ ਹੋਰ ਜਿਹੜਾ ਕੋਈ ਵੀ ਕਿਸੇ ਵੀ ਕਿਸਮ ਦਾ ਡੇਂਜਰ ਕਰ ਸਕਦਾ, ਉਗਰਵਾਦੀ ਹੈ ਕੋਈ, ਹੈ ਨਾ, ਅਮਰੀਕਾ ਨੂੰ ਨੁਕਸਾਨ ਪਹੁੰਚਾ ਸਕਦਾ, ਉਹ ਸਾਡੀ ਪ੍ਰਾਇੋਰਟੀ ਆ। ਫਿਰ ਇਹਨਾਂ ਨੇ ਕਿਹਾ ਕਿ ਜਿਹੜਾ ਪਬਲਿਕ ਸੇਫਟੀ ਨੂੰ ਥ੍ਰੈਟ ਆ, ਮਤਲਬ ਕਿ ਜਿਹੜੇ ਕਹਿ ਲਓ ਡਰੱਗ ਪੈਡਲਰ ਵਗੈਰਾ ਜਿਹੜੇ ਹੈਗੇ ਆ, ਸਮਗਲਿੰਗ ਕਰਦੇ ਲੋਕਾਂ ਦੀ, ਹਿਊਮਨ ਟ੍ਰੈਫਿਕਿੰਗ ਕਰਦੇ ਆ, ਪ੍ਰੋਸਟੀਟਿਊਸ਼ਨ ਦਾ, ਚਾਈਲਡ ਵਾਲੇ ਜਿਹੜੇ ਹੈਗੇ ਆ, ਉਹ ਸਾਰੇ ਜਿਹੜੇ ਕ੍ਰਿਮੀਨਲ ਐਕਟੀਵਿਟੀਜ਼ ਜਿਹੜੇ ਪਬਲਿਕ ਸੇਫਟੀ ਨੂੰ ਥ੍ਰੈਟ ਆ, ਉਹਨਾਂ ਨੂੰ ਕਹਿੰਦੇ ਆਪਾਂ ਜਿਹੜਾ ਰਿਮੂਵ ਕਰਨਾ। ਤੇ ਤੀਜੀ ਕਿਸਮ ਦੇ ਹੈਗੇ ਥ੍ਰੈਟ ਟੂ ਬਾਰਡਰ ਸਿਕਿਉਰਿਟੀ। ਸੋ ਇਹਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ। ਸੋ ਥ੍ਰੈਟ ਟੂ ਬਾਰਡਰ ਸਿਕਿਉਰਿਟੀ ਕੌਣ ਹੈ? ਕਿ ਉਹ ਕਹਿੰਦੇ ਕਿ ਇਹ 'ਚ 2 ਕਿਸਮ ਦੇ ਲੋਕੀ ਆ ਜਾਂਦੇ ਨੇ। ਇੱਕ ਤਾਂ ਉਹ ਕਿ ਜਿਹੜੇ ਨਵੇਂ ਬੰਦੇ ਆ ਰਹੇ ਨੇ ਬਾਰਡਰ ਟੱਪ ਕੇ, ਜਿਹੜੇ ਕਿ ਹੁਣ ਇਲੀਗਲੀ ਐਂਟਰ ਕਰਨ ਜਾ ਰਹੇ, ਜਿਹੜੇ ਵੀ ਨਵੇਂ ਬੰਦੇ ਆ ਰਹੇ ਆ। ਕਹਿਣ ਦਾ ਮਤਲਬ ਹੈ ਕਿ ਜਿਹੜੇ ਪੁਰਾਣੇ ਆ ਗਏ ਉਹਨਾਂ ਨੂੰ ਕਹਿੰਦੇ ਕੁਝ ਨਹੀਂ ਕਹਿਣਾ, ਉਹਨਾਂ ਤੇ ਪੀਡੀ ਕਰਨੀ ਹੈ। ਜਿਹੜੇ ਨਵੇਂ ਬੰਦੇ ਆ ਰਹੇ ਆ, ਬ੍ਰੈਂਡ ਨਿਊ ਆ ਰਹੇ ਆ, ਉਹਨਾਂ ਤੇ ਨਹੀਂ ਆਪਾਂ ਪੀਡੀ ਐਕਸਰਸਾਈਜ਼ ਕਰਨੀ। ਉਹਨਾਂ ਨੂੰ ਇਹਨਾਂ ਨੇ ਨਵੇਂ ਵਾਲੇ ਸਿਸਟਮ ਦੇ ਵਿੱਚ ਤੋਰਨਾ, ਜਿਹੜਾ ਪਿਛਲੇ ਹਫ਼ਤੇ ਆਪਾਂ ਡਿਸਕਸ ਕੀਤਾ ਸੀਗਾ, ਜਿਹੜਾ ਬਣਨਾ। ਸੋ ਤੇ ਥ੍ਰੈਟ ਟੂ ਬਾਰਡਰ ਸਿਕਿਉਰਿਟੀ ਵਿੱਚ ਦੂਜੇ ਉਹ ਵਾਲੇ ਲੋਕੀ ਆ ਗਏ ਜਿਹੜੇ ਨਵੰਬਰ 1, 2020, ਇਹਨਾਂ ਨੇ ਕੱਟ ਆਫ ਡੇਟ ਰੱਖੀ ਹੈ ਨਵੰਬਰ 1, 2020, ਉਸ ਤੋਂ ਬਾਅਦ ਜਿਹੜੇ ਇਲੀਗਲੀ ਐਂਟਰ ਕੀਤੇ ਆ। ਸੋ ਮੁੱਖ ਦੀ ਗੱਲ ਇਹ ਹੈ ਕਿ ਜਿਹੜੇ ਨਵੰਬਰ 1, 2020 ਤੋਂ ਪਹਿਲਾਂ ਵਾਲੇ ਜਿਹੜੇ ਬੰਦੇ ਸੀਗੇ, ਜਿਨ੍ਹਾਂ ਦੇ ਕੇਸ ਸਾਰੇ ਪੈਂਡਿੰਗ ਆ, ਜਾਂ ਜਿਨ੍ਹਾਂ ਨੇ ਮੋਸ਼ਨ ਟੂ ਰੀਓਪਨ ਫਾਈਲ ਕਰਨਾ ਜਾਂ ਕੀਤਾ, ਜਾਂ ਅਪੀਲ ਹਾਰ ਗਏ, ਜੋ ਵੀ ਉਹਨਾਂ ਦਾ ਸਿਨੈਰੀਓ ਸੀਗਾ, ਉਹ ਸਾਰੇ ਲੋਕੀ ਜਿਹੜੇ ਨਵੰਬਰ 1, 2020 ਤੋਂ ਪਹਿਲਾਂ ਅਮਰੀਕਾ ਦੇ ਵਿੱਚ ਮੌਜੂਦ ਆ, ਉਹਨਾਂ ਨੂੰ ਜਿਹੜੀ ਪੀਡੀ ਮੈਮੋ ਦਾ ਫਾਇਦਾ ਹੋ ਜਾਣਾ। ਤੇ ਇਹਦੇ ਨਾਲ ਉਹਨਾਂ ਨੇ ਇਹ ਕਿਹਾ ਕਿ ਹੋਰ ਵੀ ਜਿਹੜੇ ਫੈਕਟਰ ਆ, ਕਿ ਮਿਟੀਗੇਟਿੰਗ ਫੈਕਟਰ, ਮਤਲਬ ਕਿ ਤੁਸੀਂ ਬਾਕੀ ਸਾਰੀਆਂ ਚੀਜ਼ਾਂ ਵੀ ਦੇਖੋ ਕਿ ਇਹਨਾਂ ਦੀ ਫੈਮਿਲੀ ਇੱਥੇ ਕਿੱਦਾਂ, ਇਹਨਾਂ ਨੇ ਟੈਕਸ ਕਿੱਦਾਂ ਪੇ ਕੀਤਾ। ਸੋ ਹੁਣ ਜਿੱਦਾਂ ਕਈ ਵਾਰੀ ਸ਼ੋਅ 'ਚ ਵੀ ਪੁੱਛਦੇ, ਜਾਂ ਉੱਦਾਂ ਵੀ ਪੁੱਛਦੇ, ਸਪੈਸ਼ਲੀ ਪੰਜਾਬੀ ਆਪਣੇ, ਕਿ ਭਾਜੀ ਮੈਂ ਟੈਕਸ ਬਹੁਤ ਫਾਈਲ ਕੀਤਾ, ਮੈਨੂੰ ਫਾਇਦਾ ਹੋਊਗਾ, ਮੈਂ ਟੈਕਸ ਦਿੰਦਾ, ਮੇਰਾ ਦੋਸਤ ਟੈਕਸ ਨਹੀਂ ਦਿੰਦਾ ਪਰ ਮੈਂ ਹਮੇਸ਼ਾ ਟੈਕਸ ਦਿੱਤਾ, ਮੈਨੂੰ ਕੋਈ ਫਾਇਦਾ ਹੋਊਗਾ? ਹਾਂਜੀ, ਤੁਹਾਨੂੰ ਆ ਜਿਹੜੀ ਪੀਡੀ ਆ, ਇਹਦੇ ਵਿੱਚ ਜਿਹਨਾਂ ਨੇ ਟੈਕਸ ਟੁਕਸ ਦਿੱਤਾ, ਉਹ ਚੀਜ਼ਾਂ ਕਿ ਇਹ ਬੰਦਾ ਫੈਮਿਲੀ ਮੈਨ ਆ, ਇਹਨੇ ਕੋਈ ਕ੍ਰਾਈਮ ਨਹੀਂ ਕੀਤਾ, ਇਹ ਟੈਕਸ ਟੁਕਸ ਦਿੰਦਾ, ਇਹ ਕੰਮਕਾਰ ਕਰਨ ਵਾਲਾ। ਸੋ ਉਹ ਚੀਜ਼ਾਂ ਦੇ ਵਿੱਚ ਤੁਹਾਨੂੰ ਜਿਹੜਾ ਪੀਡੀ ਲੈਣ ਦੇ ਵਿੱਚ ਕਾਫੀ ਜਿਹੜਾ ਫਾਇਦਾ ਉਹ ਹੋਊਗਾ, ਜੇ ਤੁਸੀਂ ਕੰਮਾਂ ਕਰਨ ਵਾਲੇ ਬੰਦੇ ਹੋ, ਫੈਮਿਲੀ ਵਾਲੇ ਬੰਦੇ ਹੋ। ਸੋ ਕਹਿੰਦੇ ਕਿ ਟੋਟੈਲਿਟੀ ਆਫ ਫੈਕਟਸ ਜਿਹੜੇ ਆ, ਕਿ ਸਾਰੇ ਹਾਲਾਤ ਜਿਹੜੇ ਆ, ਪੂਰੇ ਫੈਕਟਸ ਓਵਰਆਲ ਕੰਸੀਡਰ ਕਰਨੇ ਆ। ਨਵੰਬਰ 1, 20 ਦੀ ਕੱਟ ਆਫ ਰੱਖੀ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਬਾਅਦ 'ਚ ਨਵੇਂ ਆਇਆਂ ਨੂੰ ਨਹੀਂ ਮਿਲ ਸਕਦੀ, ਹੋ ਸਕਦਾ ਉਹਨਾਂ ਨੂੰ ਵੀ ਦੇ ਦੇਣ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਦੇਖਣੀਆਂ ਪੈਣੀਆਂ। ਤੇ ਇਹਦੇ ਲਈ ਤੁਹਾਨੂੰ ਸਾਰਾ ਉਹੀ ਕਿ ਕੌਣ ਚਰਚ ਜਾਂਦਾ, ਗੁਰਦੁਆਰੇ ਜਾਂਦਾ, ਆਪਣੇ ਉੱਥੋਂ ਦੀ ਲੈਟਰਾਂ, ਸੁਸਾਇਟੀ ਦੀਆਂ ਲੈਟਰਾਂ, ਕਿ ਇਹ ਬੰਦਾ ਗੁੱਡ ਮੋਰਲ ਕਰੈਕਟਰ ਦਾ, ਨੇਬਰਾਂ ਦੀਆਂ ਲੈਟਰਾਂ, ਹੈ ਨਾ, ਤੇ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਸਾਰੀਆਂ, ਤੁਹਾਡੇ ਕੋਵਰਕਰਸ ਦੀਆਂ ਲੈਟਰਸ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਇੱਕ ਜਿਹੜਾ ਚੰਗਾ ਇਨਸਾਨ ਦਾ ਸਬੂਤ ਆ ਤੁਹਾਡਾ, ਉਹ ਚੀਜ਼ਾਂ ਦੇ ਵਿੱਚ ਤੁਸੀਂ ਜੇ ਐਵੀਡੈਂਸ ਦਿਓ ਤਾਂ ਪੀਡੀ ਦੇ ਵਿੱਚ ਤੁਹਾਡੀ ਜਿਹੜੀ ਹੈਲਪ ਹੋਊਗੀ। ਸੋ ਬੇਸਿਕਲੀ ਜਿਹੜਾ ਤੁਸੀਂ ਸਵਾਲ ਪੁੱਛਿਆ ਸੀਗਾ ਕਿ ਇਹ ਮੈਮੋ ਨੇ ਚੇਂਜ ਕੀ ਕੀਤਾ, ਉਹ ਇਹ ਕਹਿੰਦੇ ਆ ਕਿ ਆ ਜਿਹੜੇ 3 ਕਿਸਮ ਦੇ ਲੋਕ ਆ, ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਆ, ਪਬਲਿਕ ਸੇਫਟੀ ਨੂੰ ਥ੍ਰੈਟ ਆ, ਬਾਰਡਰ ਸਿਕਿਉਰਿਟੀ ਨੂੰ ਥ੍ਰੈਟ ਆ, ਇਹਨਾਂ ਤੋਂ ਇਲਾਵਾ ਜਿਹੜੇ ਬਾਕੀ ਆ ਉਹਨਾਂ ਨੂੰ ਸਾਰਿਆਂ ਨੂੰ ਤੁਸੀਂ ਪੀਡੀ ਦਿਓ।
ਬੰਦਾ ਜਿਹੜਾ ਬਾਰਡਰ ਤੇ ਆਇਆ ਉਹਨੇ ਕਿਹੜਾ ਨਾਲ ਕਰੈਕਟਰ ਸਰਟੀਫਿਕੇਟ ਲੈ ਕੇ ਆਉਣਾ ਜਾਂ ਉਹਨੇ ਲੈ ਕੇ ਆਉਣਾ ਵੀ ਮੈਂ ਥ੍ਰੈਟ ਹੋ ਸਕਦਾ। ਇਹਨਾਂ ਨੇ ਡਿਸਾਈਡ ਕਿੱਦਾਂ ਕਰਨਾ ਭਾਈ ਵੀ ਕਿਹੜੀ ਪ੍ਰਾਇੋਰਟੀ 'ਚ ਕਿਹੜਾ ਬੰਦਾ ਆਊਗਾ? ਸੋ ਇਹ ਕਾਫੀ ਇਹਨਾਂ ਨੇ ਨਾ ਇੱਕ ਐਨਾਲਿਟੀਕਲ ਫਰੇਮਵਰਕ ਬਣਾਇਆ। ਕਹਿਣ ਦਾ ਮਤਲਬ ਇਹ ਹੈ ਕਿ ਇਹ ਆਪਣੇ ਜਿਹੜੇ ਅਟਰਨੀਜ਼ ਹੈਗੇ, ਓਪਲਾ ਅਟਰਨੀਜ਼ ਹੈਗੇ ਆ, ਇਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਇਹ ਧਿਆਨ 'ਚ ਰੱਖਣਾ ਕੋਈ। ਸੋ ਆਪਾਂ ਇਹ ਕਹਿੰਦੇ ਕਿ ਆਪਾਂ ਤੁਹਾਨੂੰ ਇਹ ਨਹੀਂ ਕਹਿ ਰਹੇ ਕਿ ਤੁਸੀਂ ਜਿਹੜਾ ਇਮੀਗ੍ਰੇਸ਼ਨ ਦੇ ਕਾਨੂੰਨ ਆ ਉਹਨਾਂ ਨੂੰ ਫੋਲੋ ਕਰਨਾ। ਉਹ ਕਹਿੰਦੇ ਕਿ ਫੋਲੋ ਕਰਨਾ। ਆਪਾਂ ਇਦਾਂ ਦਾ ਦੇਸ਼ ਨਹੀਂ ਬਣਨਾ ਕਿ ਆਪਾਂ ਕਹੇ ਕਿ ਹਨੇਰ ਨਗਰੀ ਬਣ ਗਈ ਹੈ ਕਿ ਤੁਹਾਨੂੰ ਆਪਾਂ ਇਹ ਕਹਿਤਾ ਕਿ ਤੁਸੀਂ ਕੋਈ ਵੀ ਲਾਅ ਲਾਗੂ ਨਹੀਂ ਕਰਨਾ। ਉਹ ਕਹਿੰਦੇ ਕਿ ਬਸ ਤੁਸੀਂ ਇਹ ਦੇਖਣਾ ਕਿ ਤੁਹਾਡੇ ਕੋਲ ਬਹੁਤ ਜ਼ਿਆਦਾ ਟਾਈਮ ਕੰਸਟ੍ਰੇਂਟ ਆ। ਇਹਨਾਂ ਦਾ ਅੰਕੜਾ ਹੁਣ ਹੈਗਾ 1.5 ਮਿਲੀਅਨ 1.5 ਮਿਲੀਅਨ ਕੇਸ ਨੇਸ਼ਨ ਵਾਈਡ ਹੈਗੇ ਆ। ਜਿਹੜੇ ਪੰਜਾਬੀ ਹੁਣ ਹੀਅਰਿੰਗ ਦੇ ਕੇ ਆਇਆ ਉਹਨਾਂ ਨੂੰ ਪਤਾ ਕਿ ਇੱਕ ਕੇਸ ਨੂੰ ਕਿੰਨਾ ਟਾਈਮ ਲੱਗਦਾ। ਸੋ 1.5 ਮਿਲੀਅਨ ਕੇਸ ਤੁਸੀਂ ਲਾ ਲਓ ਕਿ ਕਿੰਨੇ ਜ਼ਿਆਦਾ ਕੇਸ ਜਿਹੜੇ ਪੈਂਡਿੰਗ ਆ, ਹਨਾ। ਸੋ ਇਹ ਕਹਿੰਦੇ ਕਿ ਤੁਸੀਂ ਪ੍ਰੋਸੀਕਿਊਟੋਰੀਅਲ ਡਿਸਕ੍ਰੈਸ਼ਨ ਤਾਂ ਕਰਕੇ ਐਕਸਰਸਾਈਜ਼ ਕਰਨੀ ਹੈ ਤਾਂ ਕਿ ਜਿਹੜਾ ਸਾਡਾ ਸਿਸਟਮ ਆ ਨਾ, ਕਿਉਂਕਿ ਜੇ ਇਹ ਪੈਂਡਿੰਗ ਰਹੂਗਾ ਇਹਦੇ ਵਿੱਚ ਜਿਹੜੇ ਮਾੜੇ ਬੰਦੇ ਆ, ਜਿਹੜੇ 3 ਕਿਸਮ ਦੇ ਬੰਦੇ ਆ ਉੱਤੇ, ਇਹ ਵੀ ਨਿਕਲ ਜਾਂਦੇ ਕਈ ਵਾਰੀ ਬੈਠੇ ਰਹਿੰਦੇ ਆ। ਸੋ ਇਹ ਕਹਿੰਦੇ ਕਿ ਜੇ ਤੁਸੀਂ ਇਹਨਾਂ ਨੂੰ ਤੇਜ਼ ਕਰੋਗੇ ਤਾਂ ਜਿਹੜੇ ਚੰਗੇ ਲੋਕੀ ਆ, ਫੈਮਿਲੀ ਵਾਲੇ ਲੋਕੀ ਆ, ਮਿਹਨਤ ਕਰਨਾ ਚਾਹੁੰਦੇ, ਟੈਕਸ ਪੇ ਕਰਨਾ ਚਾਹੁੰਦੇ ਆ, ਉਹਨਾਂ ਨੂੰ ਆਪਾਂ ਰੱਖੀਏ। ਜਿਹੜੇ ਆ ਕ੍ਰਿਮੀਨਲ ਆ, ਟੈਕਸ ਅਵੋਇਡ ਕਰਨਾ ਚਾਹੁੰਦੇ ਆ, ਸਮਗਲਿੰਗ ਕਰਦੇ ਆ, 2 ਨੰਬਰੀ ਕੰਮ ਕਰਦੇ ਆ, ਇਹਨਾਂ ਨੂੰ ਆਪਾਂ ਜਿਹੜਾ ਵਾਪਸ ਭੇਜੀਏ। ਸੋ ਇਹ ਉਹ ਕਹਿੰਦੇ ਕਿ ਤੁਸੀਂ ਜਿਹੜਾ ਮੱਦੇਨਜ਼ਰ ਰੱਖ ਕੇ ਕਰਨਾ। ਇਹ ਸਾਰੇ ਜਿਹੜੇ ਫੈਕਟਰ ਆ ਉਹ ਤੁਸੀਂ ਜਿਹੜੇ ਹੈਗੇ ਆ ਉਹ ਦੇਖਣੇ ਆ। ਤੇ ਮੇਨ ਇਹਨਾਂ ਨੇ ਇਹ ਚੀਜ਼ ਕਹੀ ਕਿ ਜੇ ਕੋਈ ਬੰਦਾ ਤੁਹਾਡੇ ਕੋਲ ਹੋਵੇ, ਮਤਲਬ ਕਿ ਪੈਂਦੀ ਸੱਟੇ ਮਾਸਟਰ ਹੀਅਰਿੰਗ ਤੇ ਉਸ ਤੋਂ ਬਾਅਦ ਸਿੱਧੇ ਪੀਡੀ ਮੰਗਦਾ, ਉਹਨੂੰ ਤੁਸੀਂ ਬਹੁਤ ਜ਼ਿਆਦਾ ਹਾਈ ਚਾਂਸ ਆ ਕਿ ਉਹਨੂੰ ਤੁਸੀਂ ਪੀਡੀ ਦੇ ਦੋਗੇ, ਕਿਉਂਕਿ ਤੁਹਾਡਾ ਜਿਹੜਾ ਗਵਰਨਮੈਂਟ ਦਾ ਲੋਡ ਸੀਗਾ ਉਹ ਸਿੱਧੇ ਘਟ ਗਿਆ। ਤੇ ਉਹ ਕਹਿੰਦੇ ਕਿ ਜਿਹੜਾ ਇੱਕ ਬੰਦਾ ਇਦਾਂ ਦਾ ਉਹ ਡਿਸਾਈਡ ਨਹੀਂ ਕਰ ਪਾ ਰਿਹਾ, ਉਹ ਕਹਿੰਦਾ ਚੱਲ ਪਹਿਲਾਂ ਕੇਸ ਚੱਲ ਲੈਣ ਦਿੰਦੇ ਆ ਅਸਾਲਮ ਦਾ, ਫਿਰ ਬਾਅਦ 'ਚ ਜਾ ਕੇ ਦੇਖਦੇ ਆ। ਸੋ ਜਿੰਨੀ ਤੁਸੀਂ ਲੇਟ ਆਪਣੇ ਕੇਸ ਦੇ ਵਿੱਚ ਪੀਡੀ ਮੰਗੋਗੇ ਉਨਾ ਤੁਹਾਡੇ ਚਾਂਸ ਜਿਹੜੇ ਆ ਉਹ ਘੱਟ ਆ। ਜਿੰਨੀ ਤੁਸੀਂ ਛੇਤੀ ਮੰਗੋਗੇ ਉਨੇ ਜਿਹੜੇ ਤੁਹਾਡੇ ਚਾਂਸ ਉਹ ਜਿਹੜੇ ਵੱਧ ਆ। ਸੋ ਕਹਿਣ ਦਾ ਮਤਲਬ ਕਿ ਤੁਸੀਂ ਇਮੀਗ੍ਰੇਸ਼ਨ ਕੋਰਟ ਕੋਲ ਜੇ ਕੇਸ ਹਾਰ ਗਏ, ਬੋਰਡ ਆਫ ਇਮੀਗ੍ਰੇਸ਼ਨ ਕੋਲ ਤੁਸੀਂ ਅਪੀਲ ਲਾਈ ਆ। ਕੱਲ ਹੀ ਮੇਰੀ ਇੱਕ ਕਲਾਇੰਟ ਨਾਲ ਗੱਲ ਹੁੰਦੀ ਸੀਗੀ। ਸੋ ਮੈਂ ਪੁੱਛਿਆ ਕਿੱਦਾਂ ਵਾ, ਤੇ ਕਹਿੰਦਾ ਮੇਰਾ ਕੇਸ ਡਿਨਾਈ ਹੋ ਗਿਆ। ਤੇ ਮੈਂ ਕੀ ਹੋਇਆ ਸੀ, ਕਹਿੰਦਾ ਬਿਆਨ ਗੜਬੜ ਹੋ ਗਏ। ਤੇ ਮੈਂ ਕਿਹਾ ਫੇਰ ਤੇਰਾ BIA ਕੋ ਤਾਂ ਜਿਤਨਾ ਕੇਸ ਔਖਾ ਵਾ, ਤੂੰ ਪੀਡੀ ਕਿੱਦਾਂ ਲੈਣਾ, ਕੰਮ ਕੁਮ ਕਰ ਸਕਦਾ, ਏਦਾਂ ਕਰ ਲਾ। ਪਰ ਬੰਦੇ ਨੇ ਕਿਹਾ ਕਿ ਨਹੀਂ ਮੈਂ ਕੇਸ ਲੜਨਾ, ਕਹਿੰਦਾ ਮੈਨੂੰ ਗ੍ਰੀਨ ਕਾਰਡ ਚਾਹੀਦਾ, ਮੇਰੀ ਲਾਈਫ ਦਾ ਬਣਨਾ ਨਹੀਂ ਅੱਗੇ, ਹਨਾ। ਚਲੋ ਠੀਕ ਆ, ਬੰਦੇ ਦੀ ਆਪਣੀ ਉਹ ਆ। ਸੋ ਕਹਿੰਦਾ ਮਤਲਬ ਕਿ ਜਿਹੜੀ ਆ ਪੀਡੀ ਆ, ਜੇ ਉਹ ਮੰਗ ਲੈਂਦਾ, ਸਰਕਾਰ ਕਹਿੰਦੀ ਹੈ ਕਿ ਜੇ ਤੁਸੀਂ ਪਹਿਲਾਂ ਛੇਤੀ ਮੰਗ ਲਈ ਤੁਹਾਡਾ ਡਿਸਮਿਸ ਕਰ ਦਾਂਗੇ। ਪਰ ਜੇ ਤੁਸੀਂ ਏਦਾਂ ਤੁਸੀਂ ਵੇਟ ਕੀਤੀ ਕਿ ਬਰੀਫਿੰਗ ਸ਼ੈਡਿਊਲ ਆਊਗਾ, ਤੁਸੀਂ ਸਰਕਾਰ ਦੇ 2-3 ਸਾਲ ਖਰਾਬ ਕੀਤੇ, ਤੇ ਫਿਰ ਨਹੀਂ ਆਪਾਂ ਤੁਹਾਨੂੰ ਦੇਣੀ ਦੁਬਾਰਾ। ਤੇ ਇਹਦੇ ਨਾਲ ਗੱਲ ਆਪਾਂ ਇਹ ਵੀ ਦੱਸ ਦਈਏ ਕਿ ਪਹਿਲੀ ਗੱਲ ਤਾਂ 2-3 ਸਾਲ 'ਚ ਜੇ ਦੂਜੀ ਸਰਕਾਰ ਆ ਗਈ, ਉਹਨਾਂ ਨੇ ਆਉਂਦੇ ਹੀ ਆਪਣਾ ਜਿਹੜਾ ਪੀਡੀ ਮੈਮੋ ਇਹ ਵਾਪਸ ਲੈ ਲੈਣਾ। ਸੋ ਇਹਦੀ ਜਿਹੜੀ ਪੀਡੀ ਮੰਗਣ ਦੀ ਜਿਹੜੀ ਟਾਈਮਲਾਈਨ ਆ ਉਹ ਛੋਟੀ ਆ, ਮਤਲਬ ਕਿ ਜਦ ਤੱਕ ਬਾਈਡਨ ਐਡਮਿਨਿਸਟ੍ਰੇਸ਼ਨ ਆ ਤਦ ਤੱਕ ਹੀ ਤੁਹਾਨੂੰ ਮਿਲਣੀ ਆ। ਸੋ ਇਹ ਹੈ ਕਿ ਜਿਹਨਾਂ ਦੇ ਕੇਸ ਕੂਸ ਖਰਾਬ ਹੋਏ ਸੀਗੇ, ਅਪੀਲਾਂ ਪੂਲਾਂ 'ਚ ਚੱਲਦੇ ਆ, ਉਹ ਜਿਹੜੀ ਪੀਡੀ ਆ ਜ਼ਰੂਰ ਕੰਸੀਡਰ ਕਰੋ। ਤੁਸੀਂ ਕੇਸ ਨੂੰ ਡਿਸਮਿਸ ਕਰਾਓ ਆਪਣੇ ਨੂੰ, ਕਿਉਂਕਿ ਜੇ ਲੜੋਗੇ ਹਾਰੋਗੇ, ਫਿਰ ਫੈਮਿਲੀ ਬੇਸ 'ਚ ਵੀ ਜੇ ਜਾਂਦੇ ਹੋ ਤਾਂ ਤੁਹਾਨੂੰ ਡੀਪੋਟੇਸ਼ਨ ਤੁੜਾਉਣੀ ਪੈਣੀ, 212 ਕਰਨੇ ਪੈਣੇ, 601 ਕਰਨੇ ਪੈਣੇ। ਕੰਮ ਜਿਹੜਾ ਬਹੁਤ ਉਹ ਲੰਬਾ ਚੌੜਾ ਉਹ ਹੋ ਜਾਣਾ। ਜੀ ਹਾਂਜੀ।